ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਜਨਵਰੀ 2022 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ। ਸੁਨਹਿਰੀ ਮਤਨ ਜ਼ਬੂਰ। ਰੱਬ ਨੇ ਇੱਕ ਵਾਰੀ ਆਖਿਆ, ਮੈਂ 2 ਵਾਰੀ ਸੁਣਿਆ ਵੀ ਕੁਦਰਤ ਰੱਬ ਦੀ ਏ। ਜਵਾਬੀ ਪੜ੍ਹਾਈ ਮੱਤੀ, ਯੋਹੰਨਾ, ਮੁਕਾਸ਼ਫਾ। ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਇਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਿਸਾ ਹੋਵੇਗੀ ਤੇ ਇਬਨੇ ਆਦਮ ਸੂਲੀ ਚਾੜਨ ਲਈ ਫੜਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਨ ਤੇ ਬਜ਼ੁਰਗ ਕਾਇਫਾ ਨਾਂ ਦੇ ਸਰਦਾਰ ਕਾਹਨ ਦੇ ਦੀਵਾਰਖਾਨੇ ਵਿੱਚ ਇਕੱਠੇ ਹੋਏ ਤੇ ਮਸ਼ਵਰਾ ਕੀਤਾ ਭਈ ਯਿਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਇਹਦੇ ਉੱਤੇ ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋੜੇ ਮਰਵਾਏ ਤੇ ਫਿਰ ਕਿਲੇ ਵਿੱਚ ਜਾ ਕੇ ਯਿਸੂ ਨੂੰ ਆਖਿਆ, ਤੂੰ ਕਿੱਥੋਂ ਦਾ ਹੈ? ਯਿਸੂ ਨੇ ਉਹਨੂੰ ਜਵਾਬ ਨਾ ਦਿੱਤਾ। ਇਸ ਲਈ ਪਿਲਾਤੂਸ ਨੇ ਉਹਨੂੰ ਆਖਿਆ, ਤੂੰ ਮੇਰੇ ਨਾਲ ਬੋਲਦਾ ਨਹੀਂ? ਕੀ ਤੈਨੂੰ ਪਤਾ ਨਹੀਂ ਭਈ ਮੇਰੇ ਕੋਲ ਤੈਨੂੰ ਛੱਡਣ ਦਾ ਇਖਤਿਆਰ ਏ ਤੇ ਤੈਨੂੰ ਸੂਲੀ ਚਾੜਨ ਦਾ ਇਖਤਿਆਰ ਵੀ ਏ। ਯਿਸੂ ਨੇ ਉਹਨੂੰ ਜਵਾਬ ਦਿੱਤਾ ਭਈ ਜੇ ਤੈਨੂੰ ਉੱਤੋਂ ਨਾ ਦਿੱਤਾ ਜਾਂਦਾ ਤੇ ਤੇਰਾ ਮੇਰੇ ਉੱਤੇ ਕੋਈ ਇਖਤਿਆਰ ਨਾ ਹੁੰਦਾ। ਐਸ ਪਾਰੋਂ ਜਿਹਨੇ ਮੈਨੂੰ ਤੇਰੇ ਹਵਾਲੇ ਕੀਤਾ ਏ ਉਹਦਾ ਪਾਪ ਬਹੁਤਾ ਏ। ਫਿਰ ਮੈਂ ਵੱਡੀ ਜਮਾਇਤ ਵਰਗੀ ਆਵਾਜ਼ ਤੇ ਜ਼ੋਰਦਾਰ ਪਾਣੀ ਵਰਗੀ ਆਵਾਜ਼ ਤੇ ਸਖਤ ਗੱਜਣ ਵਰਗੀ ਆਵਾਜ਼ ਸੁਣੀ ਭਈ ਹਾਲੇਲੂਇਆ। ਇਸ ਲਈ ਭਈ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਕ ਬਾਦਸ਼ਾਹੀ ਕਰਦਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਤਵਾਰੀਖ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਹੀ ਏ ਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ ਤੇ ਦੌਲਤ ਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਏ ਤੇ ਤੂੰ ਸਾਰਿਆਂ ਉੱਤੇ ਹੁਕੂਮਤ ਕਰਦਾ ਏ ਤੇ ਤੇਰੇ ਹੱਥ ਵਿੱਚ ਕੁਦਰਤ ਤੇ ਤਵਾਨਾਈ ਏ ਤੇ ਉੱਚਾ ਕਰਨਾ ਤੇ ਸਾਰਿਆਂ ਨੂੰ ਜ਼ੋਰ ਬਖਸ਼ਣਾ ਤੇਰੇ ਹੱਥ ਵਿੱਚ ਏ। ਤੇ ਹੁਣ ਐ ਸਾਡੇ ਰੱਬ, ਅਸੀਂ ਤੇਰਾ ਸ਼ੁਕਰ ਤੇ ਤੇਰੇ ਜਲਾਲੀ ਨਾਂ ਦੀ ਵਡਿਆਈ ਕਰਦੇ ਹਾਂ। ਇਸਤਸਨਾ। ਕਿਉਂ ਜੇ ਅਜਿਹੀ ਵੱਡੀ ਕੌਮ ਕਿਹੜੀ ਏ ਜਿਹਦਾ ਮਬੂਦ ਉਹਦੇ ਇੰਨਾ ਨੇੜੇ ਹੋਵੇ ਜਿਵੇਂ ਖੁਦਾਵੰਦ ਸਾਡਾ ਰੱਬ ਏ, ਵੀ ਜਦ ਕਦੀ ਅਸੀਂ ਉਹਦੇ ਅੱਗੇ ਦੁਆ ਕਰੀਏ ਤੇ ਉਹ ਨੇੜੇ ਹੀ ਹੋਵੇ। ਇਸ ਲਈ ਤੂੰ ਜ਼ਰੂਰ ਆਪਣੀ ਇਹਤਿਆਤ ਰੱਖੀ ਤੇ ਬੜੀ ਹਿਫਾਜ਼ਤ ਕਰੀ। ਇੰਜ ਨਾ ਹੋਵੇ ਭਈ ਤੂੰ ਉਹ ਗੱਲਾਂ ਜਿਹੜੀਆਂ ਤੂੰ ਆਪਣੀ ਅੱਖੀਂ ਵੇਖੀਆਂ ਨੇ ਭੁੱਲ ਜਾਵੇਂ ਤੇ ਉਹ ਸਾਰੀ ਉਮਰ ਲਈ ਤੇਰੇ ਦਿਲ ਵਿੱਚੋਂ ਜਾਂਦੀਆਂ ਰਹਿਣ, ਬਲਕਿ ਤੂੰ ਉਹਨਾਂ ਨੂੰ ਆਪਣੇ ਪੁੱਤਰਾਂ ਤੇ ਆਪਣੇ ਪੋਤਿਆਂ ਨੂੰ ਸਿਖਾਵੀਂ। ਇਸ ਲਈ ਅੱਜ ਦੇ ਦਿਨ ਤੂੰ ਜਾਣ ਲੈ ਤੇ ਇਹਨੂੰ ਆਪਣੇ ਦਿਲ ਵਿੱਚ ਜਮਾ ਲੈ ਭਈ ਉੱਤੇ ਅਸਮਾਨ ਵਿੱਚ ਤੇ ਹੇਠਾਂ ਧਰਤੀ ਉੱਤੇ ਖੁਦਾਵੰਦ ਦੀ ਰੱਬ ਏ ਤੇ ਦੂਜਾ ਕੋਈ ਨਹੀਂ। ਇਸ ਲਈ ਤੂੰ ਉਹਦੇ ਆਇਨ ਤੇ ਹੁਕਮਾਂ ਨੂੰ ਜਿਹੜੇ ਮੈਂ ਅੱਜ ਤੈਨੂੰ ਦੱਸਦਾ ਵਾਂ ਮੰਨੀ, ਵੀ ਤੇਰਾ ਤੇ ਤੇਰੇ ਬਾਅਦ ਤੇਰੀ ਔਲਾਦ ਦਾ ਭਲਾ ਹੋਵੇ ਤੇ ਹਮੇਸ਼ਾ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਰੱਬ ਦਿੰਦਾ ਏ ਤੇਰੀ ਉਮਰ ਲੰਮੀ ਹੋਵੇ। ਇਸਤਸਨਾ। ਤਦ ਉਹਨੇ ਆਖਿਆ, ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਦੇ ਦੇਸ ਯਾਨੀ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ। ਮੇਰੇ ਸਾਹਮਣੇ ਤੂੰ ਹੋਰ ਮਬੂਦਾਂ ਨੂੰ ਨਾ ਮੰਨੀ। ਜ਼ਬੂਰ। ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਹੀਂ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਨੇੜੇ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਹਿਫਾਜ਼ਤ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਤਾਂ ਜੋ ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਤੂੰ ਸ਼ੇਰ ਬੱਬਰ ਤੇ ਅਫੀ ਨੂੰ ਫੇਵੇਂਗਾ, ਤੂੰ ਜਵਾਨ ਸ਼ੇਰ ਤੇ ਅਜਦਹੇ ਨੂੰ ਪਮਾਲ ਕਰੇਂਗਾ, ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ। ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ,
ਮੈਂ ਉਹਨੂੰ ਛੁਡਾਵਾਂਗਾ ਤੇ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਤੇ ਚਾਰੋਂ ਪਾਸੇ ਉਹਦੀ ਧੁੰਮ ਮਚ ਗਈ ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ ਤੇ ਲੋਕੀ ਉਹਦੀ ਤਾਲੀਮ ਤੋਂ ਹੈਰਾਨ ਸੀ, ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦੇਵ ਦੀ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਵੀ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਵੀ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਪਾਸੇ ਉਹਦੀ ਧੁੰਮ ਮਚ ਗਈ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਊਨ ਦੇ ਘਰ ਵਿੱਚ ਦਾਖਲ ਹੋਇਆ ਤੇ ਸ਼ਮਊਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਤੇ ਤਾਪ ਨੂੰ ਝਿੜਕਿਆ ਤੇ ਉਹ ਉਤਰ ਗਿਆ ਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਤੇ ਸੂਰਜ ਦੇ ਡੁੱਬਣ ਵੇਲੇ ਉਹ ਸਾਰੇ ਲੋਕੀ ਜਿਨ੍ਹਾਂ ਦੇ ਕੋਲ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਮਰੀਜ਼ ਸੀ, ਉਹਨਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਧਰ ਕੇ ਉਹਨਾਂ ਨੂੰ ਚੰਗਾ ਕੀਤਾ। ਲੂਕਾ। ਇਹਨਾਂ ਗੱਲਾਂ ਤੋਂ ਬਾਅਦ ਖੁਦਾਵੰਦ ਨੇ 70 ਬੰਦੇ ਹੋਰ ਮੁਕਰਰ ਕੀਤੇ ਤੇ ਜਿਹੜੇ ਜਿਹੜੇ ਸ਼ਹਿਰ ਤੇ ਥਾਂ ਨੂੰ ਆਪ ਜਾਣ ਵਾਲਾ ਸੀ, ਉੱਥੇ ਉਹਨਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ। ਤੇ ਉਹ ਉਹਨਾਂ ਨੂੰ ਆਖਣ ਲੱਗਿਆ ਵੀ ਫਸਲ ਤੇ ਬਹੁਤ ਹੈ ਪਰ ਮਜ਼ਦੂਰ ਥੋੜੇ ਨੇ। ਇਸ ਲਈ ਫਸਲ ਦੇ ਮਾਲਕ ਅੱਗੇ ਮਿਹਨਤ ਕਰੋ ਵੀ ਆਪਣੀ ਫਸਲ ਦੀ ਵਾਢੀ ਕਰਨ ਲਈ ਮਜ਼ਦੂਰ ਘੱਲੇ। ਜਾਓ, ਵੇਖੋ ਮੈਂ ਤੁਹਾਨੂੰ ਜਿਵੇਂ ਲੇਲਿਆਂ ਨੂੰ ਭੇੜੀਆਂ ਦੇ ਵਿਚਾਲੇ ਘੱਲ ਰਿਹਾ ਵਾਂ। ਉਹ 70 ਖੁਸ਼ ਹੋ ਕੇ ਫੇਰ ਆਏ ਤੇ ਆਖਣ ਲੱਗੇ, ਐ ਖੁਦਾਵੰਦ, ਤੇਰੇ ਨਾਂ ਤੋਂ ਬਦਰੂਆਂ ਵੀ ਸਾਡੇ ਮਾਤਹਿਤ ਨੇ। ਉਹਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗਰ ਅਸਮਾਨ ਤੋਂ ਡਿੱਗਦਾ ਹੋਇਆ ਵੇਖ ਰਿਹਾ ਸੀ। ਵੇਖੋ ਮੈਂ ਤੁਹਾਨੂੰ ਇਖਤਿਆਰ ਦਿੱਤਾ ਵੀ ਸੱਪਾਂ ਤੇ ਬਿੱਛੂਆਂ ਨੂੰ ਕੁਚਲੋ ਤੇ ਵੈਰੀ ਦੀ ਸਾਰੀ ਤਾਕਤ ਉੱਤੇ ਗਾਲਬ ਆਓ ਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਾ ਪਹੁੰਚੇਗਾ। ਯੋਹੰਨਾ। ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸੁਬਹ ਸਵੇਰੇ ਹੀ ਉਹ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ। ਇਸ ਲਈ ਯਿਸੂ ਨੇ ਆਖਿਆ ਵੀ ਜਦ ਤੁਸੀਂ ਇਬਨ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤੇ ਜਾਣੋਗੇ ਵੀ ਮੈਂ ਉਹੀ ਵਾਂ ਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਹੀ ਇਹ ਗੱਲਾਂ ਆਖਦਾ ਵਾਂ। ਤੇ ਜਿੰਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ। ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਲੂਕਾ। ਫਿਰ ਇੰਜ ਹੋਇਆ ਵੀ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ। ਜਦੋਂ ਕਰ ਲਈ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਰੱਬਾ, ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ ਵੀ ਜਦੋਂ ਤੁਸੀਂ ਦੁਆ ਕਰੋ ਤੇ ਆਖੋ ਵੀ ਐ ਸਾਡੇ ਬਾਪ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ ਤੇ ਸਾਡੇ ਪਾਪ ਸਾਨੂੰ ਮਾਫ ਕਰ, ਕਿਉਂ ਜੇ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ। ਮੱਤੀ। ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਅਕਲ, ਸਾਰਾ ਪਿਆਰ ਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸਚਿਆਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਕ ਹੈ। ਰੱਬ ਹਰ ਥਾਂ ਤੇ ਮੌਜੂਦ ਹੈ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਹੈ ਜਾਂ ਕੋਈ ਤਾਕਤ ਨਹੀਂ ਹੈ। ਮਸੀਹ ਇੱਕ ਮਿਸਾਲੀ ਸਚਾਈ ਹੈ
ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਤੇ ਪਾਪ ਤੋਂ ਸ਼ਿਫਾ ਦੇਣ ਲਈ ਆਉਂਦੀ ਏ ਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਏ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਏ। ਉਹਨੇ ਇਹਨਾਂ ਨੂੰ ਬੇਖਤਿਆਰ ਸਾਬਤ ਕੀਤਾ। ਯਿਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਕਿ ਦਵਾਈਆਂ, ਖੁਰਾਕ, ਹਵਾ ਤੇ ਵਰਜ਼ਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਏ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਹੰਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦਤ ਦੇ ਨਾਲ, ਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੌਸਰ ਨਹੀਂ ਬਣਾਇਆ, ਜਿਨ੍ਹੇ ਪਾਪ, ਬਿਮਾਰੀ ਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਇਹ ਮੰਨਦੇ ਹੋਏ ਭਈ ਇਲਾਹੀ ਸਿਆਣੀ ਸਾਰੀ ਤਾਕਤ ਰੱਖਦੀ ਏ, ਕ੍ਰਿਸਚਨ ਸਾਇੰਸ ਦਵਾ ਨੂੰ ਮੁਕਾ ਦਿੰਦੀ ਤੇ ਸ਼ਾਫੀ ਅਸੂਲ ਦੇ ਤੌਰ ਤੇ ਬਸ ਸਿਆਣ ਉੱਤੇ ਇਨਸਾਰ ਕਰਦੀ ਏ। ਮਨਸ਼ੀਅਤ ਫਾਨੀ ਸਿਆਣ ਨੂੰ ਚੁੱਪ ਕਰਾ ਦਿੰਦੀਆਂ ਨੇ ਤੇ ਇੰਜ ਬਦਨ ਨੂੰ ਸਕੂਨ ਦਿੰਦੀਆਂ ਨੇ, ਪਰ ਐਸ ਫਰੂਤਾਨੀ ਲਈ ਇਹ ਬਦਨ ਤੇ ਸਿਆਣ ਦੋਵਾਂ ਨੂੰ ਬਹੁਤ ਭੈੜੇ ਬਣਾ ਦਿੰਦੀਆਂ ਨੇ। ਕ੍ਰਿਸਚਨ ਸਾਇੰਸ ਪੂਰੀ ਜਿਸਮਾਨੀਅਤ ਯਾਨੀ ਸਿਆਣ ਤੇ ਬਦਨ ਨੂੰ ਮੁਤਾਸਰ ਕਰਦੀ ਏ ਤੇ ਇਸ ਗੱਲ ਦਾ ਸਬੂਤ ਪੇਸ਼ ਕਰਦੀ ਏ ਭਈ ਹਯਾਤੀ ਲਗਾਤਾਰ ਤੇ ਹਮਾਹੰਗ ਏ। ਸਾਇੰਸ ਗਲਤੀ ਨੂੰ ਬੇਅਸਰ ਤੇ ਤਬਾਹ ਦੋਵੇਂ ਹੀ ਕਰਦੀ ਏ। ਇਸ ਰੂਹਾਨੀ ਤੇ ਡੂੰਘੀ ਤਸ਼ਖੀਸ ਲਈ ਇਨਸਾਨ ਹੀ ਸਭ ਤੋਂ ਚੰਗਾ ਹੈ। ਮਨਸ਼ੀਅਤ, ਲਬਖਾ ਤੇ ਸ਼ਰਾਬ ਇਲਾਹੀ ਸਿਆਣ ਦੇ ਵਕਾਰ ਤੇ ਸ਼ਾਨ ਦੇ ਤੇ ਸ਼ਫਾ ਲਈ ਇਹਦੇ ਫਾਇਦੇ ਦੇ ਬੜੇ ਬੇਵਕੂਫੀ ਵਾਲੇ ਮੁਤਬਾਦਲ ਨੇ। ਇਨਸਾਨ ਨੂੰ ਇਸ ਜੱਗ ਦੇ ਜੰਗਲ ਵਿੱਚ ਬਨੀਆਂ ਦੇ ਉੱਤੇ ਟੁਰਨ ਦੀ ਅਜ਼ਮਾਇਸ਼ ਵਿੱਚ ਪਾਣਾ ਤੇ ਜਦ ਤੀਕਰ ਫਾਨੀ ਸਿਆਣ ਤੇਜ਼ ਮਸ਼ਰੂਬ ਲਈ ਆਪ ਬਣਾਈ ਹੋਈ ਭੁੱਖ ਨਾਲ ਪਾਵੇ ਤੇ ਬੰਦੇ ਤੇ ਬੁੱਢੀਆਂ ਮਕਰੂਹ ਨਸ਼ੇਬਾਜ਼ ਨਾ ਬਣ ਜਾਣ, ਇਨਸਾਨ ਦੀ ਨਸਲ ਨੂੰ ਬਿਮਾਰ ਲਈ ਨਸ਼ੇ ਵਾਲੇ ਨੁਸਖਿਆਂ ਦਾ ਸ਼ਿਕਾਰ ਬਣਾਉਣਾ ਬਹੁਤ ਅਫਸੋਸ ਵਾਲੀ ਗੱਲ ਹੈ। ਕ੍ਰਿਸਚਨ ਸਾਇੰਸ ਦੇ ਰਾਹੀਂ ਮਜ਼ਹਬ ਤੇ ਦਵਾਈ ਇਲਾਹੀ ਫਿਤਰਤ ਤੇ ਜੌਹਰ ਦੇ ਨਾਲ ਇਲਹਾਮੀ ਬਣਾਏ ਜਾਂਦੇ ਨੇ, ਈਮਾਨ ਤੇ ਸਮਝ ਨੂੰ ਭਰ ਦਿੱਤੇ ਜਾਂਦੇ ਨੇ ਤੇ ਖਿਆਲ ਸਿਆਣ ਦੇ ਨਾਲ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਦੇ ਨੇ। ਜਦੋਂ ਜ਼ਾਹਰੀ ਤੌਰ ਤੇ ਮਾਦੀ ਵਜੂਦੀਅਤ ਦੀ ਹੱਦਾਂ ਦੇ ਨੇੜੇ ਮੌਤ ਦੀ ਵਾਦੀ ਦੇ ਪਰਛਾਵੇਂ ਹੇਠਾਂ ਪਹਿਲਾਂ ਤੋਂ ਖਲੋਤੇ ਹੋਏ ਮੈਂ ਇਲਾਹੀ ਸਾਇੰਸ ਵਿੱਚੋਂ ਇਹ ਸੱਚਾਈਆਂ ਸਿੱਖੀਆਂ ਵੀ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ ਤੇ ਇਹ ਭਈ ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਕ ਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ ਜਿਹਨੂੰ ਗਲਤੀ, ਬਿਮਾਰੀ, ਮੌਤ ਆਖਿਆ ਜਾਂਦਾ ਹੈ, ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਹੈ। ਭਈ ਇਸ ਝੂਠੀ ਸਿਆਣ ਵਿੱਚ ਈਮਾਨ ਦੇ ਲਿਹਾਜ਼ ਨਾਲ ਮਾਦੀ ਸੋਚ ਦੀ ਨਫਸੀ ਹਾਲਤ ਸ਼ਾਮਲ ਹੁੰਦੀ ਏ, ਜਿਹਨੂੰ ਨਾਮ ਦੀ ਸਿਆਣ ਮਾਦਾ ਆਖਦੀ ਏ। ਇਸ ਤਰ੍ਹਾਂ ਰੂਹ ਦੀ ਅਸਲੀ ਸਿਆਣ ਰੁਕ ਜਾਂਦੀ ਏ। ਕ੍ਰਿਸਚਨ ਸਾਇੰਸ ਗੈਰ ਮੁਤਨਾਜ਼ਿਆ ਤੌਰ ਤੇ ਇਹ ਜ਼ਾਹਿਰ ਕਰਦੀ ਏ ਭਈ ਸਿਆਣ ਹੀ ਸਭ ਕੁਝ ਏ, ਭਈ ਕੱਲੀਆਂ ਅਸਲੀਅਤਾਂ ਸਿਆਣ ਤੇ ਖਿਆਲ ਨੇ। ਫਿਰ ਵੀ ਇਸ ਵੱਡੀ ਅਸਲੀਅਤ ਦੀ ਮੁਨਾਸਬ ਸਬੂਤ ਵੱਲੋਂ ਤਦ ਤੀਕਰ ਹਮਾਇਤ ਹੁੰਦੀ ਨਹੀਂ ਵੇਖੀ ਜਾਂਦੀ ਜਦ ਤੀਕਰ ਬਿਮਾਰ ਦੀ ਸ਼ਿਫਾ ਦੇ ਰਾਹੀਂ ਇਸ ਇਲਾਹੀ ਅਸੂਲ ਨੂੰ ਜ਼ਾਹਿਰ ਨਹੀਂ ਕੀਤਾ ਜਾਂਦਾ ਤੇ ਇਸ ਤਰ੍ਹਾਂ ਇਹਨੂੰ ਮੁਤਲਕ ਤੇ ਇਲਾਹੀ ਸਾਬਤ ਕੀਤਾ ਜਾਂਦਾ ਹੈ। ਜਦ ਇੱਕ ਵਾਰੀ ਇਹ ਸਬੂਤ ਵੇਖ ਲਿਆ ਜਾਂਦਾ ਹੈ ਤੇ ਫਿਰ ਕਿਸੇ ਦੂਜੇ ਨਤੀਜੇ ਉੱਤੇ ਨਹੀਂ ਅਪਣਾਇਆ ਜਾਂਦਾ। ਯਿਸੂ ਨੇ ਇੱਕ ਵਾਰੀ ਆਪਣੇ ਸਬਕਾਂ ਲਈ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਉੱਤੇ ਟੁਰਨਾ ਚਾਹਵੇ ਤੇ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ ਵੀ ਰੱਬ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਆਖਦਾ ਵਾਂ। ਯੂਹੰਨਾ 7 ਬਾਬ 16-17 ਆਇਤਾਂ। ਰੂਹ ਦੀਆਂ 3 ਵੱਡੀਆਂ ਸੱਚਾਈਆਂ ਕਾਦਰ ਮੁਤਲਕ, ਹਰ ਥਾਂ ਤੇ ਮੌਜੂਦ, ਅਲਾਮੁਲ ਗਯੂਬ, ਸਾਰੀਆਂ ਤਾਕਤਾਂ ਰੱਖਣ ਵਾਲਾ, ਹਰ ਥਾਂ ਨੂੰ ਪੁਰ ਕਰਨ ਵਾਲਾ, ਸਾਰੀ ਸਾਇੰਸ ਰੱਖਣ ਵਾਲਾ ਰੂਹ ਹਮੇਸ਼ਾ ਇਸ ਅਕੀਦੇ ਤੋਂ ਇਨਕਾਰ ਕਰਦਾ ਹੈ ਭਈ ਮਾਦਾ ਅਸਲ ਹੋ ਸਕਦਾ ਹੈ। ਇਹ ਹਮੇਸ਼ਾ ਦੀਆਂ ਸੱਚਾਈਆਂ ਰੱਬ ਦੀ ਰੋਸ਼ਨ ਅਸਲੀਅਤ ਦੇ ਤੌਰ ਤੇ ਇਬਤਦਾਈ ਵਜੂਦੀਅਤ ਦਾ ਇਜ਼ਹਾਰ ਕਰਦੀਆਂ ਨੇ, ਜਿਹਦੇ ਵਿੱਚ ਉਹ ਸਭ ਜੋ ਉਹਨੇ ਬਣਾਇਆ ਹੈ ਉਹਦੀ ਨੇਕ ਸੀਰਤ ਦੇ ਪਾਰੋਂ ਵਾਜ਼ਿਹ ਹੁੰਦਾ ਹੈ। ਇਸ ਲਈ ਇੰਜ ਹੋਇਆ ਭਈ ਮੈਂ ਜਿਵੇਂ ਕਦੀ ਪਹਿਲਾਂ ਨਹੀਂ ਕੀਤਾ ਸੀ, ਬਦੀ ਅਖਵਾਨ ਵਾਲੀ ਹੌਲਨਾਕ ਗੈਰ ਅਸਲੀਅਤ ਉੱਤੇ ਗੌਰ ਕੀਤਾ। ਰੱਬ ਦੀ ਇਹਦੇ ਸਾਹਮਣੇ ਕੁਵਤ ਇੱਕ ਹੋਰ ਜਲਾਲੀ ਸਲਾਹ ਨੂੰ ਲੋ ਵਿੱਚ ਲਿਆਈ, ਯਾਨੀ ਇਨਸਾਨ ਦੀ ਕਾਮਲੀਅਤ ਤੇ ਧਰਤੀ ਉੱਤੇ ਅਸਮਾਨ ਦੀ ਬਾਦਸ਼ਾਹੀ ਦੀ ਮਜ਼ਬੂਤੀ। ਅਸੀਂ ਇਹ ਮੰਨਦੇ ਹਾਂ ਭਈ ਕਾਲਾ ਕੋਈ ਰੰਗ ਨਹੀਂ ਹੈ, ਕਿਉਂ ਜੇ ਇਹ ਲੋ ਨੂੰ ਮੁਨਕਸ ਨਹੀਂ ਕਰਦਾ। ਇਸ ਲਈ ਬਦੀ ਦੀ ਸ਼ਨਾਖਤ ਜਾਂ ਤਾਕਤ ਦਾ ਇਨਕਾਰ ਹੋਣਾ ਚਾਹੀਦਾ ਹੈ, ਕਿਉਂ ਜੇ ਇਹਦੇ ਵਿੱਚ ਕੋਈ ਵੀ ਇਲਾਹੀ ਰੰਗ ਨਹੀਂ ਹੈ। ਪੌਲੁਸ ਆਖਦਾ ਹੈ, ਕਿਉਂ ਜੇ ਉਹਦੀਆਂ ਨਾ ਵੇਖੀਆਂ ਹੋਈਆਂ ਸਿਫਤਾਂ
ਜਗ ਦੀ ਪੈਦਾਇਸ਼ ਦੇ ਵੇਲੇ ਤੋਂ ਬਣੀਆਂ ਹੋਈਆਂ ਛਾਵਾਂ ਦੇ ਰਾਹੀਂ ਪਤਾ ਹੋ ਕੇ ਸਾਫ਼ ਵਿਖਾਈ ਦਿੰਦੀਆਂ ਨੇ। ਰੋਮੀਓ 1:20 ਆਇਤ। ਮਸੀਹ ਸਾਇੰਸ ਵਿੱਚ ਜਦੋਂ ਰੂਹ ਦਾ ਕਮਾਲ ਜ਼ਾਹਿਰ ਹੁੰਦਾ ਏ ਤੇ ਮਾਦੇ ਦੇ ਅਦਮ ਦੀ ਪਛਾਣ ਹੁੰਦੀ ਏ। ਜਿੱਥੇ ਰੱਬ ਦਾ ਰੂਹ ਏ ਤੇ ਅਜਿਹੀ ਕੋਈ ਥਾਂ ਨਹੀਂ ਏ ਜਿੱਥੇ ਰੱਬ ਨਹੀਂ ਏ। ਬਰਿਆਈ ਅਦਮ ਬਣ ਜਾਂਦੀ ਏ, ਯਾਨੀ ਰੂਹ ਦਾ ਉਲਟ। ਜੇ ਰੂਹਾਨੀ ਅਕਾਸੀ ਨਹੀਂ ਏ ਤੇ ਖਲਾ ਦਾ ਹਨੇਰਾ ਬਾਕੀ ਰਹਿ ਜਾਂਦਾ ਏ ਤੇ ਅਸਮਾਨੀ ਰੰਗਾਂ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਕ੍ਰਿਸਚਨ ਸਾਇੰਸ ਰੂਹ ਦੇ ਅਦਰਾਕ ਦੇ ਰਾਹੀਂ ਮਾਦੀ ਅਕੀਦਿਆਂ ਨੂੰ ਨੇਸਤ ਕਰਦੀ ਏ। ਇਸ ਅਮਲ ਦੀ ਕਾਮਲੀਅਤ ਸਿਹਤ ਦਾ ਤਯਨ ਕਰਦੀ ਏ। ਬਰਿਆਈ ਮੰਨਫੀ ਏ ਕਿਉਂ ਜੇ ਇਹ ਸੱਚਾਈ ਦਾ ਨਾ ਹੋਣਾ ਏ। ਇਹ ਕੁਝ ਵੀ ਨਹੀਂ ਏ ਕਿਉਂ ਜੇ ਇਹ ਕੁਝ ਹੋਣ ਦਾ ਨਾ ਹੋਣਾ ਏ। ਇਹ ਗੈਰ ਅਸਲੀ ਏ ਕਿਉਂ ਜੇ ਇਹ ਰੱਬ ਕਾਦਰ ਮੁਤਲਕ ਤੇ ਹਰ ਥਾਂ ਮੌਜੂਦ ਦਾ ਪਹਿਲਾ ਟੇਵਾ ਲਾਇਆ ਹੋਇਆ ਨਾ ਹੋਣਾ ਏ। ਹਰ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਏ ਵੀ ਬਰਿਆਈ ਵਿੱਚ ਤਾਕਤ ਏ ਨਾ ਅਸਲੀਅਤ। ਜਦ ਰੱਬ ਦੀ ਕਾਮਲ ਕੁਦਰਤ ਦੀ ਤਾਲੀਮ ਦਿੱਤੀ ਜਾਂਦੀ ਏ ਤੇ ਉਹਦੀ ਕਾਮਲੀਅਤ ਨੂੰ ਅੱਗੇ ਅੱਗੇ ਰੱਖਿਆ ਜਾਂਦਾ ਏ ਤੇ ਮਸੀਹੀ ਵਾਜ਼ ਬਿਮਾਰ ਨੂੰ ਸ਼ਿਫਾ ਦੇਣਗੇ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਓ ਤੇ ਅਜਿਹੇ ਗੈਰ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਖਤਮ ਕਰ ਦਿਓ। ਫਾਨੀ ਸਿਆਣ ਵਿੱਚ ਵਿਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਾ ਸਵੇਗਾ। ਪੀਰ ਜਾਂ ਖੁਸ਼ੀ ਦੇ ਮਸਲੇ ਸਿਆਣ ਦੇ ਰਾਹੀਂ ਆਉਣੇ ਚਾਹੀਦੇ ਨੇ ਤੇ ਜਿਵੇਂ ਇੱਕ ਚੌਕੀਦਾਰ ਆਪਣੀ ਥਾਂ ਛੱਡ ਦਿੰਦਾ ਏ, ਅਸੀਂ ਅੰਦਰ ਵੜਨ ਵਾਲੇ ਅਕੀਦੇ ਨੂੰ ਮੰਨ ਲੈਂਦੇ ਹਾਂ, ਇਸ ਗੱਲ ਨੂੰ ਭੁੱਲਦਿਆਂ ਹੋਏ ਵੀ ਇਲਾਹੀ ਮਦਦ ਦੇ ਰਾਹੀਂ ਅਸੀਂ ਇਸ ਦਖਲ ਨੂੰ ਰੋਕ ਸਕਦੇ ਹਾਂ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਹੈ। ਕਿਉਂ ਜੇ ਬਾਦਸ਼ਾਹਤ, ਕੁਦਰਤ ਤੇ ਜਲਾਲ ਹਮੇਸ਼ਾ ਤਿਕਰ ਤੇਰੇ ਨੇ। ਕਿਉਂ ਜੇ ਰੱਬ ਲਾਮਹਿਦੂਦ, ਕਾਦਰ ਮੁਤਲਕ, ਪੂਰੀ ਹਯਾਤੀ, ਸੱਚਾਈ, ਪਿਆਰ ਹਰ ਇੱਕ ਉੱਤੇ ਤੇ ਸਾਰਿਆਂ ਉੱਤੇ ਹਾਕਮ ਹੈ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।